ਜਿਹੜਾ ਅਗਲਾ ਖਾਣ ਹੈ ਇਹ ਸਾਡੇ ਇਸ ਪਿੰਡੀ ਦੇ ਇਲਾਕੇ ਜ਼ਿਆਦਾ ਲੋਕ ਬੋਲਦੇ ਨੇ ਔਰ ਪਿੰਡਾਂ ਥਾਵਾਂ 'ਤੇ ਵੀ ਮਰੀ ਦੇ ਵਿੱਚ ਵੀ ਬੋਲਿਆ ਜਾਂਦਾ ਹੈ। ਉਹ ਹੈ ਕਿ ਆਪਣੇ ਪਾ ਗੋਸ਼ਤ ਦੀ ਖਾਤਰ ਦੂਏ ਨੀ ਮੱਝ ਮਾਰਨਾ। ਜਿਹੜਾ ਪਠਵਾਰੀ ਲਹਿਜਾ ਨਾ ਇਹਦੇ 'ਚ ਨੀ ਔਰ ਦੀ ਦਾ ਫਰਕ ਹੈ। ਨੀ ਨੂੰ ਅਗਰ ਕੱਢਦੀ ਵਿੱਚੋਂ ਬਾਹਰ ਤੇ ਦੀ ਬਣ ਜਾਂਦਾ, ਉਹ ਪੰਜਾਬੀ ਹੈ ਕਿ ਆਪਣੇ ਪਾ ਗੋਸ਼ਤ ਦੀ ਖਾਤਰ ਦੂਏ ਦੀ ਮੱਝ ਮਾਰਨਾ, ਕਿ ਮੇਰਾ ਪਾ ਗੋਸ਼ਤ ਮੈਨੂੰ ਲੱਭ ਜਾਵੇ, ਮਾੜਾ ਪਾ ਗੋਸ਼ਤ ਮੀ ਕੀ ਮਿਲੀ ਜੁਲੇ, ਇਸ ਦੀ ਮੱਝ ਮਰੀ ਜੁਲੇ। ਯਾਨੀ ਦੂਜੇ ਦਾ ਬਹੁਤ ਵੱਡਾ ਨੁਕਸਾਨ ਆਪਣੇ ਮਾਮੂਲੀ ਜਿਹੇ ਫਾਇਦੇ ਦੀ ਖਾਤਰ, ਆਪਣੇ ਛੋਟੇ ਜਿਹੇ ਫਾਇਦੇ ਦੀ ਖਾਤਰ ਦੂਜੇ ਦਾ ਨੁਕਸਾਨ ਕਰ ਦੇਣਾ। ਅੱਛਾ, ਇਸ ਚੀਜ਼ ਦੀਆਂ ਬੇਸ਼ੁਮਾਰ ਮਿਸਾਲਾਂ ਨੇ। ਤੁਹਾਨੂੰ ਗਲੀ ਗਲੀ ਮੁਹੱਲੇ ਤੁਹਾਨੂੰ ਇਸ ਚੀਜ਼ ਦੀਆਂ ਮਿਸਾਲਾਂ ਮਿਲਣਗੀਆਂ। ਦਫ਼ਤਰਾਂ ਵਿੱਚ ਵੀ ਤੁਹਾਨੂੰ ਜਾਓਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਬਹੁਤ ਸਾਰੀ ਮਿਸਾਲਾਂ ਮਿਲਣਗੀਆਂ। ਮਸਲ ਤੁਹਾਡੀ ਫਾਈਲ ਪਈ ਹੈ, ਉਹ 500 ਰੁਪਇਆ ਜਾਂ 1000 ਰੁਪਇਆ ਰਿਸ਼ਵਤ ਲੈਣ ਦੀ ਖਾਤਰ ਕਲਰਕ ਜਾਂ ਅਫਸਰ ਜੋ ਵੀ ਹੈ ਬੈਠਾ ਉੱਥੇ ਜ਼ਿੰਮੇਦਾਰ ਬੰਦਾ, ਉਹ ਫਾਈਲ ਨੂੰ ਛੁਪਾ ਦੇਗਾ, ਫਾਈਲ ਨੂੰ ਗਵਾ ਦੇਗਾ ਫੜ ਕੇ। ਹੁਣ ਤੁਸੀਂ ਆਏ ਹੋ ਜਾਂ ਕਿਤੇ ਸੁੱਟ ਦੇਗਾ ਫੜ ਕੇ, ਪਤਾ ਉਹਨੂੰ ਹੋਏਗਾ ਕਿੱਥੇ ਪਈ ਹੈ, ਤੇ ਉਹ ਹੁਣ ਬਹਾਨੇ ਪਾ ਰਿਹਾ ਹੈ, ਇੱਧਰ ਹੋ ਰਿਹਾ ਉੱਧਰ ਹੋ ਰਿਹਾ, ਨਹੀਂ ਮਿਲਦੀ ਪਈ ਫਾਈਲ ਜੀ, ਕੱਲ੍ਹ ਆਇਆ ਜੇ, ਪਰਸੋਂ ਆਇਆ ਜੇ। ਬੇਸਿਕਲੀ ਉਹ ਆਪਣੇ ਪਾ ਗੋਸ਼ਤ ਦੀ ਖਾਤਰ ਤੁਹਾਡੀ ਮੱਝ ਮਾਰਨ ਲੱਗਾ ਹੈ, ਮੀਨ ਕਿ ਤੁਹਾਡਾ ਨੁਕਸਾਨ ਕਰ ਰਿਹਾ ਹੈ, ਤੁਹਾਡੀ ਦਿਹਾੜੀ ਜ਼ਾਇਆ ਕਰ ਰਿਹਾ ਹੈ, ਤੁਹਾਡਾ ਜਿਹੜਾ ਜ਼ਰੂਰਤ ਹੈ ਤੁਹਾਡੀ ਜਿਹੜੀ ਜੋ ਪੂਰੀ ਹੋਣੀ ਚਾਹੀਦੀ ਹੈ ਇਮੀਡੀਏਟਲੀ, ਤੇ ਉਹਦੇ ਵਿੱਚ ਨਾ ਉਹ ਜਾਣ ਕੇ ਰਿਲੈਕਟੈਂਟ ਹੈ, ਜਾਣ ਕੇ ਹਿਚਕਿਚਾ ਰਿਹਾ ਹੈ ਜਾਂ ਵਿੱਚ ਉਹਦੇ ਰੋੜੇ ਅਟਕਾ ਰਿਹਾ ਰਾਹ ਵਿੱਚ। ਇਹਨੂੰ ਕਹਿੰਦੇ ਨੇ ਆਪਣੇ ਪਾ ਗੋਸ਼ਤ ਦੀ ਖਾਤਰ ਦੂਜੇ ਦੀ ਮੱਝ ਮਾਰਨਾ। ਗਲੀ ਮੁਹੱਲੇ ਵਿੱਚ ਚੌਕ ਸਾਡੇ ਬੰਦ ਹੁੰਦੇ ਨੇ, ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਕਿ ਅਕਸਰ ਸਾਡੇ ਟ੍ਰੈਫਿਕ ਬਲਾਕ ਹੋ ਜਾਂਦੀ। ਚੌਕ ਦੇ ਵਿੱਚ ਕੋਨੇ 'ਤੇ ਬੈਠਾ ਕੋਈ ਬੰਦਾ ਵੀ, ਰੇਹੜੀ ਵਾਲਾ ਜਾਂ ਮੋਚੀ ਜਾਂ ਕੋਈ ਹੋਰ ਬੰਦਾ, ਜਿਹੜਾ ਕਿ ਉਸ ਇਲਾਕੇ ਦਾ ਕੌਂਸਲਰ ਆਪਣੇ ਵੋਟ ਦੀ ਖਾਤਰ ਜਾਂ ਥਾਣੇਦਾਰ ਜਾਂ ਪੁਲਿਸ ਵਾਲਾ ਬੰਦਾ ਚੰਦ ਰੁਪਈਆਂ ਦੀ ਖਾਤਰ ਜਾਂ 2-4 ਕਿਲੋ ਫਲ ਦੀ ਖਾਤਰ ਉਹ ਉਸ ਰੇਹੜੀ ਵਾਲੇ ਨੂੰ ਉੱਥੇ ਜਿਹੜਾ ਉੱਥੋਂ ਨਹੀਂ ਹਟਾਉਣਗੇ। ਟ੍ਰੈਫਿਕ ਬਲਾਕ ਹੁੰਦੀ ਹੈ, ਹੋ ਜਾਵੇ 100 ਗੱਡੀ ਖਲੋਤੀ ਹੈ, ਪੈਟਰੋਲ ਸੜ ਰਿਹਾ, ਮੁਲਕ ਤਬਾਹ ਹੋ ਰਿਹਾ, ਮੁਲਕ ਦੀ ਜਿਹੜੀ ਇਕੋਨਮੀ ਬਰਬਾਦ ਹੋ ਜਾਵੇ, ਉਹਨਾਂ ਨੂੰ ਇਸ ਤਰ੍ਹਾਂ ਦੀ ਗਰਜ਼ ਨਹੀਂ ਹੁੰਦੀ ਕਿਸੇ ਨੂੰ। ਜਾਂ ਬਾਅਦ ਬੰਦੇ ਰੋਡ ਦੇ ਉੱਤੇ ਖੜਾ ਹੋ ਕੇ ਆਪਣਾ ਸਲਾਮ ਦੁਆ ਕਰਨ ਲੱਗ ਪੈਂਦੇ ਨੇ, ਇੰਤਹਾਈ ਬਦਤਮੀਜ਼ੀ। ਸੋ ਕਹਿਣ ਦਾ ਮਕਸਦ ਹੈ ਕਿ ਆਪਣੇ ਫਾਇਦੇ ਦੀ ਖਾਤਰ, ਕਿ ਮੇਰਾ ਫਾਇਦਾ ਲੱਭ ਜੇ ਮੈਨੂੰ, ਦੂਜੇ ਦਾ ਨੁਕਸਾਨ ਹੁੰਦਾ ਰਵੇ, ਡਜ਼ਨਟ ਮੈਟਰ। ਇੱਕ ਸਾਡੀ ਤਰਬੀਅਤ ਦੇ ਵਿੱਚ ਖਾਸਾ ਹੀ ਫਰਕ ਹੈਗਾ। ਅਸੀਂ ਤੁਹਾਨੂੰ ਪਤਾ ਇੰਗਲੈਂਡ 'ਚ, ਯੂਰਪ ਦੇ ਮੁਲਕਾਂ 'ਚ ਕੀ ਹੁੰਦਾ ਹੈ ਕਿ ਜਿਹੜੀ ਦੁਕਾਨ ਹੁੰਦੀ ਹੈ ਨਾ, ਹੱਟੀ, ਉਹ ਫੁੱਟਪਾਥ ਦੇ ਅੰਦਰ ਹੁੰਦੀ ਹੈ। ਫੁੱਟਪਾਥ ਜਿਹੜਾ ਨਾ ਇਹ ਲੋਕਾਂ ਦਾ ਰਸਤਾ ਹੈਗਾ। ਰਾਜਾ ਬਾਜ਼ਾਰ ਤੱਕੋ ਨਾ ਜਾ ਕੇ ਫੁੱਟਪਾਥ ਦਾ ਕੀ ਹਾਲ ਹੈ, ਨਜ਼ਰ ਨਹੀਂ ਆਉਂਦਾ ਕਿਸੇ ਨੂੰ। ਇਹ ਸਾਰੇ ਆਖਰ ਇੰਤਜ਼ਾਮੀਆ ਹੈ ਨਾ ਮੁਲਕ ਦੀ, ਪੰਜਾਬ ਦੀ ਵੀ ਹੈ, ਸ਼ਹਿਰਾਂ ਦੀ ਵੀ ਹੈਗੀ, ਤੇ ਇਹਨਾਂ ਦਾ ਕੰਮ ਨਹੀਂ ਹੈਗਾ ਜਾ ਕੇ ਕਿ ਇੱਕ ਫੁੱਟਪਾਥ ਦੁਕਾਨ ਦੇ ਅੱਗੇ ਇੱਕ ਬੈਠਾ ਹੈ ਫੁੱਟਪਾਥ ਤੇ ਮਲ ਕੇ ਬੰਦਾ, ਉਹਦੇ ਅੱਗੇ ਫਿਰ ਇੱਕ ਛਾਬਾ ਲਾ ਕੇ ਬੈਠਾ, ਉਹਦੇ ਅੱਗੇ ਫਿਰ ਇੱਕ ਛਾਬਾ ਲਾ ਕੇ ਬੈਠਾ ਹੈ। ਸਿੰਗਲ ਰੋਡ ਤੇ ਬੜੀ ਮੁਸ਼ਕਿਲ ਨਾਲ ਉੱਥੇ ਟ੍ਰੈਫਿਕ ਚੱਲ ਰਹੀ ਹੁੰਦੀ, ਨਜ਼ਰ ਨਹੀਂ ਆ ਰਿਹਾ ਹੁੰਦਾ ਕਿਸੇ ਨੂੰ। ਫੁੱਟਪਾਥ ਤੋਂ ਬੀਬੀਆਂ ਗੁਜ਼ਰੀਆਂ ਹੁੰਦੀਆਂ, ਕਿਸ ਤਰ੍ਹਾਂ ਗੁਜ਼ਰਨ ਉੱਥੋਂ ਔਰਤਾਂ ਜਿਹੜੀਆਂ ਨੇ, ਕਿਸ ਤਰ੍ਹਾਂ ਲੰਘ ਕੇ ਜਾਣਗੀਆਂ ਇਸ ਰਸ਼ ਵਿੱਚੋਂ, ਇਸ ਕੰਜਸਸ਼ਨ ਵਿੱਚੋਂ ਜਿਹਦੇ 'ਚ ਸਾਰੇ ਬੰਦੇ ਇੱਕ ਦੂਜੇ ਨਾਲ ਉੱਥੇ ਬੈਠੇ ਨੇ। ਔਰ ਮਤਲਬ ਇਹ ਆਪਣਾ ਉਹ ਪਾਕ ਗੋਸ਼ਤ ਉਹਨਾਂ ਦਾ ਵੀ, ਤੇ ਜਿਹੜੇ ਅੱਖਾਂ ਬੰਦ ਕਰਕੇ ਲੰਘ ਜਾਂਦੇ ਇੰਤਜ਼ਾਮੀਆਂ ਵਾਲੇ ਬੰਦੇ ਉਹਨਾਂ ਕੋਲੋਂ, ਉਹਨਾਂ ਦਾ ਵੀ ਪਾਕ ਗੋਸ਼ਤ। ਮਖਲੂਕ ਜਿਹੜੀ ਹੈ ਤੜਪ ਰਹੀ ਹੁੰਦੀ ਹੈ। ਸੋ ਜਿਹੜੀ ਮਖਲੂਕ ਤੜਪ ਰਹੀ ਹੁੰਦੀ ਹੈ ਉਹਦੇ ਕਾਰਨ ਵਿੱਚ ਇਹ ਬਹੁਤ ਬੜਾ ਇੱਕ ਐਲੀਮੈਂਟ ਹੈ ਕਿ ਲੋਕੀ ਆਪਣੇ ਪਾਕ ਗੋਸ਼ਤ ਦੀ ਖਾਤਰ ਦੂਏ ਦੀ ਮੱਝ ਮਾਰ ਛੱਡਦੇ ਨੇ। ਮੀਨ ਮੁਆਸ਼ਰਾ, ਸਮਾਜ ਤਬਾਹ ਹੋ ਜਾਵੇ, ਬਰਬਾਦ ਹੋ ਜਾਵੇ, ਇਹ ਲੋਕਾਂ ਦੀ ਜਿਹੜੀ ਅਖਲਾਕੀ ਕਦਰਾਂ ਨੇ ਖਤਮ ਹੋ ਜਾਣ। ਲੇਕਿਨ ਇਹਨਾਂ ਦੇ ਕੋਲ ਪੈਸੇ ਜਾਣੇ ਚਾਹੀਦੇ ਨੇ। ਸੋ ਇਤਨੀ ਜਿਹੜੀ ਲਸਟ ਹੈ ਇਨਸਾਨ ਦੀ, ਸੈਲਫਿਸ਼ਨੈਸ ਜਿਹੜੀ ਹੈ, ਇਹਦਾ ਕੋਈ ਇਲਾਜ ਹੋਣਾ ਚਾਹੀਦਾ ਹੈ। ਇਹ ਕੋਈ ਤਰੀਕਾ ਨਹੀਂ ਹੈਗਾ। ਨਹੀਂ ਤਾਂ ਦੁਨੀਆ ਦੀ ਕੌਮਾਂ ਜਾ ਕੇ ਦੇਖ ਲਓ ਬਾਹਰ, ਤੁਹਾਨੂੰ ਨਜ਼ਰ ਆ ਜਾਏਗਾ ਸਾਰਾ ਕੁਝ ਫਰਕ ਜਿਹੜਾ ਨਾ ਉਹ ਵਾਧੇ ਨਜ਼ਰ ਆ ਜਾਏਗਾ। ਤੇ ਆਪਣੇ ਬਾਗ ਦੀ ਖਾਤਰ ਦੂਜੇ ਦੀ ਮੱਝ ਨਹੀਂ ਮਾਰਨੀ ਚਾਹੀਦੀ। ਠੀਕ ਹੈ, ਮਿਹਰਬਾਨੀ।